ਇਸ ਦੇ ਨਾਲ ਤਾਰਾ ਸਿੰਘ ਮਰਾਹਰ ਕਲੋਵਿਸ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਆਓ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਹਿਲੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਦੀਵਾਲੀ ਤੋਂ ਪਹਿਲਾਂ ਸਰਕਾਰ ਕਰੇਗੀ ਵੱਡਾ ਐਲਾਨ। ਇਹਨਾਂ ਲੋਕਾਂ ਨੂੰ ਕਹਿੰਦੇ ਆ ਵੀ ਮਿਲੂਗਾ ਲਾਹਾ, ਪਰ ਲੋਕੀ ਤਾਂ ਡਰਦੀ ਆ ਵੀ ਭਾਈ ਐਲਾਨ ਪਤਾ ਨਹੀਂ ਕਿੱਦਾਂ ਦਾ ਹੋ ਜਾਣੇ। ਨਹੀਂ ਦੇਖੋ, ਐਲਾਨ ਜੇ ਹੋ ਜਾਵੇ ਤਾਂ ਇੱਕ ਚੰਗਾ ਐਲਾਨ ਹੀ ਹੋਊਗਾ। ਦਰਅਸਲ ਕੀ ਆ ਕਿ ਇਹ ਜੋ ਇਨਕਮ ਟੈਕਸ ਦੀਆਂ ਸਲੈਬਾਂ ਨੇ, ਦਰਾਂ ਨੇ, ਉਹਨਾਂ ਦੇ ਵਿੱਚ ਕੁਛ ਕਟੌਤੀ ਕਰਨ ਜਾ ਰਹੇ ਆ। ਸੋਚ ਵਿਚਾਰ ਕਰਦੇ ਪਏ ਆ। ਕਈ ਵਾਰ ਸੋਚ ਵਿਚਾਰ ਕਰਦੇ ਕਰਦੇ ਦੇਰ ਹੀ ਕਰ ਦਿੰਦੇ ਆ, ਮਤਲਬ ਕਿ ਨਹੀਂ ਕੰਮ ਕਰਦੇ। ਪਰ ਕਈ ਵਾਰ ਇਹ ਆ ਕਿ ਜਲਦੀ ਜਲਦੀ ਇਹ ਖਿੱਚ ਦਿੰਦੇ ਆ ਮੀਟਰ। ਸੋ ਹੁਣ ਇਸ ਮਾਮਲੇ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਨੇ ਉਹ ਇਹ ਆ ਕਿ ਵਿਚਾਰ ਕੀਤਾ ਜਾ ਰਿਹਾ ਕਿ ਜਿੱਦਾਂ ਹੁਣ ਅੱਜ ਦੀ ਤਾਰੀਖ 'ਚ ਜੇ ਮੈਂ ਤੁਹਾਨੂੰ ਦਰਾਂ ਦੱਸਾਂ ਤਾਂ ਟੈਕਸ ਨਹੀਂ ਹੈ। 2.5 ਤੋਂ 5 ਲੱਖ ਰੁਪਏ ਤੱਕ ਦੀ ਆਮਦਨ ਹੈ ਜਿਹੜੀ ਉਹ 5% ਦੀ ਸਲੈਬ 'ਚ ਆਉਂਦੀ ਆ। 5 ਤੋਂ 10 ਲੱਖ ਵਾਲੀ ਜਿਹੜੀ ਆਮਦਨ ਆ ਉਹ ਅੱਗੇ ਆ ਜਾਂਦੀ ਹੈ ਇੱਕ ਹੋਰ ਸਲੈਬ ਜਿਹਨੂੰ ਆਪਾਂ ਕਹਾਂਗੇ 20% 10 ਤੋਂ ਜਿਹੜੀ ਹੈਗੀ ਆ ਵੱਧ ਵਾਲੀ ਆਮਦਨ 30%। ਤੇ ਇਹ ਕਹਿ ਰਹੇ ਆ ਕਿ ਜਿੱਦਾਂ ਹੁਣ 5 ਲੱਖ ਰੁਪਏ ਤੱਕ ਮੇਰੇ ਖਿਆਲ ਦੇ ਨਾਲ ਤਨਖਾਹ ਤੇ ਟੈਕਸ ਵਿੱਚ ਰਿਬੇਟ ਦੀ ਵੀ ਉਹ ਛੋਟ ਹੈਗੀ ਆ। ਖੈਰ ਮਤਲਬ ਕਿ 5 ਲੱਖ ਤੱਕ ਬਿਨਾਂ ਟੈਕਸ ਤੋਂ ਵੀ ਕੰਮ ਚਲੇ ਜਾਂਦਾ ਰਿਬੇਟ ਦੇ ਜ਼ਰੀਏ। ਤਾਂ ਹੁਣ ਕਹਿਣ ਦਾ ਭਾਵ ਇਹ ਆ ਕਿ ਜਿੱਦਾਂ ਟਾਸਕ ਫੋਰਸ ਦੀਆਂ ਇਹਨਾਂ ਦੀਆਂ ਸਿਫਾਰਸ਼ਾਂ ਆਈਆਂ ਡਾਇਰੈਕਟਰ ਟੈਕਸ ਕੋਡ ਉੱਤੇ, ਤਾਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੇਖੋ ਜਿੱਦਾਂ ਹੁਣ 2 ਕਰੋੜ ਰੁਪਈਆ ਉਹਨਾਂ ਤੇ ਮੇਰੇ ਖਿਆਲ ਦੇ ਨਾਲ ਕਾਫੀ ਵੱਡੀ ਇੱਕ ਸਲੈਬ ਹੈ, ਲਗਭਗ 30% ਦੀ ਉਹਨਾਂ ਤੇ ਆ। ਤਾਂ ਉਹ ਜਿਹੜੀ 2 ਕਰੋੜ ਰੁਪਇਆ ਤੋਂ ਵੱਧ ਵਾਲੀ ਹੈ ਉਹਨੂੰ ਲਿਆਂਦਾ ਜਾਵੇ ਉੱਕਾ ਪੁੱਕਾ 35 ਤੇ। ਤਾਂ ਜਿਹੜੀਆਂ ਇਹ ਛੋਟੀਆਂ ਨੇ, ਜਿੱਦਾਂ ਲਾ ਲਓ ਕਿ ਆਮਦਨਾਂ ਜਿਹੜੀਆਂ 2.5 ਤੋਂ 5 ਜਾਂ 5 ਤੋਂ 10, ਇਹਨਾਂ ਦੀ ਕਟੌਤੀ ਕਰ ਦਿੱਤੀ ਜਾਵੇ। ਮਤਲਬ ਕਿ ਇਹਨਾਂ ਨੂੰ ਘਟਾ ਦਿੱਤਾ ਜਾਵੇ। 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦੀ ਆਮਦਨ ਹੈ ਜਿਹੜੀ ਉਹਦਾ ਟੈਕਸ ਘਟਾ ਕੇ 20 ਤੋਂ 10% ਕਰ ਦਿੱਤਾ ਜਾਵੇ। ਤੇ ਜਿਹੜੀ 10 ਤੋਂ 20 ਲੱਖ ਦੀ ਆਮਦਨ ਆ ਉਹ 30 ਦੀ ਬਜਾਏ 20% ਤੇ ਲੈ ਆਂਦੀ ਜਾਵੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉੱਕਾ ਪੁੱਕਾ ਟੈਕਸ ਹੈ ਜਿਹੜਾ ਉਹ 2 ਕਰੋੜ ਤੋਂ ਉੱਤੇ ਵਾਲੀ ਰਕਮ ਤੇ ਲਾ ਦਿੱਤਾ ਜਾਵੇ। ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਕਰਨੀ ਪਊਗੀ ਇਹਨਾਂ ਨੂੰ, ਕਿਉਂਕਿ ਇਹਨਾਂ ਦੀਆਂ ਦਰਾਂ ਇਸ ਤਰ੍ਹਾਂ ਦੀਆਂ, ਸਲੈਬਾਂ ਇਸ ਤਰ੍ਹਾਂ ਦੀਆਂ ਕਿ ਆਮ ਬੰਦਾ ਜਿਹੜਾ ਆ ਉਹ ਟੈਕਸ ਤੋਂ ਭਗੌੜਾ ਹੋ ਜਾਂਦਾ, ਕਿਉਂਕਿ ਇਹਨਾਂ ਦੀਆਂ ਸਲੈਬਾਂ ਜਿਹੜੀਆਂ ਉਹ ਕਈ ਵਾਰ ਡਰਾ ਦਿੰਦੀਆਂ। ਖੈਰ ਹੁਣ ਦੇਖਦੇ ਹਾਂ, ਦੀਵਾਲੀ ਦੇ ਲਾਗੇ ਦੱਸਦੇ ਆ ਕਿ ਫੈਸਲਾ ਜਿਹੜਾ ਉਹ ਲਾਗੂ ਕੀਤਾ ਜਾ ਸਕਦਾ, ਐਲਾਨ ਕੀਤਾ ਜਾ ਸਕਦਾ। ਕੀ ਕਰਦੇ ਆ ਕੀ ਨਹੀਂ ਕਰਦੇ ਪਤਾ ਲੱਗੂਗਾ। ਪਰ ਰੈਕਾਂ ਆਮ ਬੰਦੇ ਨੂੰ ਦੇਣ ਲੱਗਿਆ ਸੰਕੋਚ ਕਰਦੇ ਆ, ਪਰ ਜਦੋਂ ਦੂਜਿਆਂ ਨੂੰ ਦੇਣੀਆਂ ਹੁੰਦੀਆਂ ਕਾਰਪੋਰੇਟ ਘਰਾਣਿਆਂ ਨੂੰ, ਉਦੋਂ ਤੁਹਾਨੂੰ ਪਤਾ ਹੀ ਹੈ ਇਹਨਾਂ ਗਰੀਬਾਂ ਤੋਂ ਇਕੱਠਿਆਂ ਕਰਕੇ ਕਿਸੇ ਵੀ ਰੂਪ ਦੇ ਵਿੱਚ ਤੇ ਉਹਨਾਂ ਨੂੰ ਥੱਬਿਆਂ ਮੂੰਹੀ ਚੁਕਾ ਦਿੱਤਾ ਜਾਂਦਾ। ਉਹ ਜਿਵੇਂ ਸਾਡੇ ਬਜ਼ੁਰਗ ਆਂਦੇ ਨੇ ਨਾ ਕਿ ਹੁੱਜਾਂ ਬਾਂਦਰਾਂ ਤੇ ਟੁੱਕਰ ਕਲੰਦਰਾਂ, ਤਾਂ ਉਹੀ ਆ ਕਿ ਇਹਨਾਂ ਨੂੰ ਹੁੱਜਾਂ ਤੇ ਦੂਜਿਆਂ ਨੂੰ ਟੁੱਕਰ ਦੇ ਦਿੱਤਾ ਜਾਂਦਾ। ਤਾਂ ਉਹ ਇੱਕ ਜਿਹੜਾ ਇੱਕ ਬਹੁਤ ਵੱਡਾ ਗੜਬੜ ਚੱਲਦਾ ਇੰਡੀਅਨ ਇਕੋਨਮੀ ਦੇ ਵਿੱਚ, ਬੈਂਕਿੰਗ ਸੈਕਟਰ ਦੇ ਵਿੱਚ, ਜੋ ਇਹਨਾਂ ਲੋਕਾਂ ਵੱਲੋਂ ਹੀ ਕਰਵਾਇਆ ਜਾਂਦਾ। ਤਾਂ ਇਹ ਗੜਬੜ ਝਾਲਾ ਜੇ ਸੂਤ ਕਰ ਲਿਆ ਜਾਵੇ, ਟੈਕਸ ਦੀਆਂ ਦਰਾਂ ਨੂੰ ਇਹੋ ਜਿਹਾ ਕਰ ਦਿੱਤਾ ਜਾਵੇ ਕਿ ਇਮਾਨਦਾਰੀ ਨਾਲ ਅਗਲਾ ਟੈਕਸ ਦੇਵੇ ਤੇ ਅੱਗੋਂ ਉਸ ਟੈਕਸ ਦੀ ਸਹੀ ਵਰਤੋਂ ਹੋਵੇ, ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਿਲਣ, ਤਾਂ ਮੇਰੇ ਖਿਆਲ ਦੇ ਨਾਲ ਢਾਂਚੇ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਸੁਧਾਰ ਹੋਊਗਾ। ਜੀ ਮਿੰਟੂ ਜੀ, ਗੱਲ ਤਾਂ ਸਹੀ ਹੈ, ਪਰ ਜੇ ਬੜੇ ਲੱਗੇ ਆ ਵਿੱਚ ਇਹਦੇ 'ਚ ਨਾ, ਗੱਲ ਇਹ ਸਮੱਸਿਆ ਇੱਥੇ ਆ ਜਾਂਦੀ ਆ ਜੀ। ਅਗਲੀ ਜੇ ਵਾਲੀ ਹੋਈ ਸਮੱਸਿਆ ਹੈ ਸਭ ਤੋਂ ਵੱਡੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਭਾਗਵਤ ਨੇ ਬਾਰ-ਬਾਰ ਇਹ ਤੀਰ ਤਾਂ ਛੱਡਦੇ ਰਹਿੰਦੇ ਆ। ਹੁਣ ਦੇਖ ਦੋ ਕਿੰਨੇ ਕੁ ਲੋਕ ਨੋਟਿਸ ਕਰਦੇ, ਕਹਿੰਦੇ ਭਾਰਤ ਹਿੰਦੂ ਰਾਸ਼ਟਰ ਆ। ਹਾਂ ਵੇਖੋ, ਇਹ ਬਿਆਨ ਕਿਹੜੇ ਟਾਈਮ ਤੇ ਆਇਆ ਇਹ ਨੋਟ ਕਰਨ ਵਾਲੀ ਜ਼ਰੂਰਤ ਹੈ, ਕਿਉਂਕਿ ਦੇਖੋ ਅੱਜ 2 ਅਕਤੂਬਰ ਆ, 2 ਅਕਤੂਬਰ ਗਾਂਧੀ ਜਯੰਤੀ। ਗਾਂਧੀ ਦਾ ਸਿਧਾਂਤ ਇੱਕ ਐਸਾ ਸਿਧਾਂਤ ਆ ਜਿਹੜਾ ਇਹਨਾਂ ਨੂੰ ਰੜਕਦਾ ਹਮੇਸ਼ਾ। ਤਾਂ ਇੱਕ ਲੀਕ ਖਿੱਚਦੇ ਆ ਕਿ ਗਾਂਧੀ ਉਸ ਲੀਕ ਤੇ ਖੜਾ ਹੈ, ਅਸੀਂ ਇਸ ਲੀਕ ਤੇ ਖੜੇ ਹਾਂ। ਤਾਂ ਗਾਂਧੀ ਦੇ ਸਿਧਾਂਤ ਨੂੰ, ਗਾਂਧੀ ਦੇ ਕੰਮਾਂ ਨੂੰ
ਇਹ ਕਾਂਟਾ ਮਾਰ ਕੇ ਰੱਦ ਵੀ ਕਰ ਦਿੰਦੇ ਆ। ਹਾਲਾਂਕਿ ਕਈ ਵਾਰ ਮਜਬੂਰਨ ਇਹਨਾਂ ਨੂੰ ਕਹਿਣਾ ਵੀ ਪੈਂਦਾ ਰਾਸ਼ਟਰ ਪਿਤਾ, ਗੁਣਗਾਨ ਵੀ ਕਰਨੇ ਪੈਂਦੇ ਆ। ਪਰ ਮੋਹਨ ਭਾਗਵਤ ਨੇ ਜਿਹੜਾ ਬਿਆਨ ਦਿੱਤਾ 2 ਅਕਤੂਬਰ ਤੋਂ ਪਹਿਲਾਂ, ਇਹ ਮੇਰੇ ਖਿਆਲ ਦੇ ਨਾਲ ਚਰਚਾ ਜ਼ਰੂਰ ਮੰਗਦਾ ਕਿ ਇਹ ਵਿਸਰ ਭੋਲਿਆ ਬਿਆਨ ਦਿੱਤਾ ਨਹੀਂ ਹੈ ਇਹਨਾਂ ਨੇ। ਆਪਾਂ ਇੱਕ ਕਹਿੰਦੇ ਨਾ ਕਿ ਵਿਸਰ ਭੋਲਾ ਬੰਦਾ ਸੀਗਾ, ਉਹ ਨਿਕਲ ਗਈ ਗੱਲ, ਨਹੀਂ, ਐਸਾ ਕੁਛ ਨਹੀਂ ਹੈ। ਅਸਲ ਦੇ ਵਿੱਚ ਇਹ ਬਿਆਨ ਹੈ ਜਿਹੜਾ ਉਹ ਸੋਚ ਸਮਝ ਕੇ ਦਿੱਤਾ। ਵੈਸੇ ਇਦਾਂ ਦੇ ਬਿਆਨ ਦਿੰਦੇ ਰਹਿੰਦੇ ਆ, ਪਰ ਇਹ ਤੋਂ ਪਹਿਲਾਂ ਇੱਕ ਅਮਿਤ ਸ਼ਾਹ ਨੇ ਵੀ ਬਿਆਨ ਦਿੱਤਾ ਕੱਲ ਕੋਲਕਾਤਾ ਦੇ ਵਿੱਚ ਜਾ ਕੇ। ਉਹਨੇ ਆਖਿਆ ਕਿ ਅਸੀਂ ਹਿੰਦੂ ਹੋਵੇ, ਸਿੱਖ ਹੋਵੇ, ਬੋਧੀ ਹੋਵੇ, ਜੈਨੀ ਹੋਵੇ, ਉਹਨੂੰ ਨਹੀਂ ਕੱਢਾਂਗੇ, ਪਰ ਕੁਝ ਪੈਠੀਆਂ ਨੂੰ ਇੱਥੇ ਨਹੀਂ ਰਹਿਣ ਦਿਆਂਗੇ। ਯਾਨੀ ਮੁਸਲਮਾਨਾਂ ਨੂੰ, ਸਿੱਧੇ ਤੌਰ ਤੇ ਮੁਸਲਮਾਨਾਂ ਨੂੰ, ਮਤਲਬ ਕਿ ਜਿਹੜਾ ਕੋਈ ਦੂਸਰਾ ਆਇਆ ਉਹਨੂੰ ਅਸੀਂ ਇੱਥੇ ਰੱਖ ਲਾਂਗੇ, ਮੁਸਲਮਾਨਾਂ ਨੂੰ ਤੋਂ ਭਜਾਵਾਂਗੇ ਹਰ ਹਾਲ ਦੇ ਵਿੱਚ। ਤਾਂ ਉਸ ਤੋਂ ਬਾਅਦ ਮੋਹਨ ਭਾਗਵਤ ਦਾ ਬਿਆਨ ਆ ਜਾਂਦਾ ਕਿ ਭਾਰਤ ਹੈ ਜਿਹੜਾ ਉਹ ਇੱਕ ਹਿੰਦੂ ਰਾਸ਼ਟਰ ਹੈ ਤੇ ਇਹਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਮਤਲਬ ਕਿ ਇਸ ਪਰਪੇਖ ਦੇ ਵਿੱਚ, ਇਸ ਸਿਧਾਂਤ ਤੇ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ। ਨਾਲ ਉਹ ਕਹਿੰਦੇ ਆ ਕਿ ਸੰਘ ਨੂੰ ਕਿਸੇ ਵੀ ਵਿਚਾਰਧਾਰਾ 'ਚ ਬੰਨਿਆ ਨਹੀਂ ਜਾ ਸਕਦਾ, ਨਾਲ ਇਹ ਵੀ ਗੱਲ ਕਹਿੰਦੇ ਆ। ਖੈਰ, ਤੇ ਦੂਜੀ ਗੱਲ, ਇਹਨਾਂ ਨੇ ਪੁਸਤਕ ਦਾ ਉੱਥੇ ਵਿਮੋਚਨ ਕੀਤਾ, ਕਹਿ ਸਕਦੇ ਆ ਕਿ ਪਬਲਿਸ਼ ਕੀਤੀ ਆ ਪੁਸਤਕ। ਇੱਕ RSS ਦਾ ਕੋਈ ਲੇਖਕ ਆ, ਉਹਦੀ ਪੁਸਤਕ ਇਹਨੇ ਕੀਤੀ ਹੈ ਜਨਤਕ। ਪਰ ਇਹ ਪੁਸਤਕਾਂ ਲਿਖਾਉਣ ਵਾਲਾ ਸਿਲਸਿਲਾ ਵੀ ਹੁਣ ਬੜਾ ਤੇਜ਼ ਹੋਇਆ, ਕਿਉਂਕਿ ਇਤਿਹਾਸ ਨੂੰ ਗੇੜਾ ਦਿੱਤਾ ਜਾ ਰਿਹਾ, ਮਰੋੜਾ ਦਿੱਤਾ ਜਾ ਰਿਹਾ। ਸਾਵਰਕਰ ਹੋਰਾਂ ਦੀਆਂ ਕਹਾਣੀਆਂ ਬਦਲੀਆਂ ਜਾ ਰਹੀਆਂ। ਜਿੱਦਾਂ ਮੈਂ ਅੱਗੇ ਵੀ ਤੁਹਾਨੂੰ ਇੱਕ ਦਿਨ ਦੱਸਿਆ ਸੀ, ਪਿੱਛੇ ਜਿਹੇ ਇੱਕ ਪੁਸਤਕ ਆਈ ਆ, ਕਿਤਾਬ ਆਈ ਆ, ਉਹਦਾ ਲੇਖਕ ਇਹ ਗੱਲ ਕਹਿੰਦਾ ਕਿ ਸਾਵਰਕਰ ਨੇ ਜਿਹੜੀ ਅੰਗਰੇਜ਼ਾਂ ਤੋਂ ਮਾਫੀ ਮੰਗੀ ਸੀ ਕਿ ਉਹ ਦਰਅਸਲ ਇੱਕ ਪੈਂਤੜਾ ਸੀਗਾ ਕਿ ਬਾਹਰ ਆਵੇ ਤੇ ਆਜ਼ਾਦੀ ਲਈ ਲੜ ਸਕੇ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਹੋ ਰਹੀਆਂ। ਤਾਂ ਭਾਗਵਤ ਦਾ ਬਿਆਨ ਚਿੰਤਾ ਇਸ ਕਰਕੇ ਜ਼ਿਆਦਾ ਵਧਾਉਂਦਾ ਰਾਜ ਕਰਮਵੀਰ ਸਿੰਘ ਜੀ ਕਿ ਕੋਈ ਸਿਆਸੀ ਗਤੀਰੋਧ ਨਹੀਂ ਹੈ, ਕੋਈ ਮੁਖਾਲਫਤ ਨਹੀਂ ਹੈ ਬੁੱਧੀਜੀਵੀਆਂ ਵੱਲੋਂ, ਕਿਸੇ ਕਿਸਮ ਦਾ ਕੋਈ ਸਿਆਸੀ ਪ੍ਰੋਟੈਸਟ ਨਹੀਂ ਹੈ, ਕੋਈ ਤਲਖ ਪ੍ਰਤੀਕਰਮ ਨਹੀਂ ਹੈ। ਜਦ ਕਿ ਅੱਜ ਗਾਂਧੀ ਜਯੰਤੀ ਹੈ, ਗਾਂਧੀ ਜਯੰਤੀ ਮਨਾ ਰਹੇ ਆ, ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਦਾ ਹੈ ਕਿ RSS ਚੀਫ ਇਹ ਗੱਲ ਇੱਕ ਠੋਕ ਕੇ ਕਹਿੰਦਾ ਕਿ ਭਾਰਤ ਹਿੰਦੂ ਰਾਸ਼ਟਰ ਆ ਤੇ ਇਹਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਊਗਾ। ਪਰ ਇੱਥੇ ਜਿਹੜੇ ਲੋਕ ਇਹ ਕਹਿੰਦੇ ਕਿ ਅਸੀਂ ਧਰਮ ਨਿਰਪੱਖ ਲੋਕ ਆ, ਲਿਬਰਲ ਲੋਕ ਆ, ਤਾਂ ਉਹ ਚੂੰ ਤੱਕ ਨਹੀਂ ਕਰਦੇ। ਇਹ ਸਭ ਤੋਂ ਵੱਡੀ ਹੈਰਾਨਗੀ ਆ। ਔਰ ਇਹ ਉਦੋਂ ਹੀ ਅੱਗੇ ਵਧਦੇ ਹੁੰਦੇ ਆ ਜਦੋਂ ਚੂੰ ਚੜਿਕ ਜਿਹੜੀ ਆ ਬਿਲਕੁਲ ਬੰਦ ਹੋ ਜਾਵੇ। ਤਾਂ ਹੁਣ ਇਹਦਾ ਮਤਲਬ ਆ ਕਿ ਇਸ ਪਾਸੇ ਅੱਗੇ ਵਧਣਗੇ। ਗੱਲ ਮੇਰੀ ਯਾਦ ਰੱਖ ਲਿਓ, ਨੋਟ ਕਰ ਲਿਓ। ਹਮੇਸ਼ਾ ਇਹ ਗੱਲ ਨੂੰ ਇੰਨਾ ਫੈਲਾ ਦਿੰਦੇ ਆ, ਇਹਨਾਂ ਚਰਚਾ 'ਚ ਲਿਆ ਦਿੰਦੇ ਆ ਕਿ ਲੋਕ ਉਧਰ ਧਿਆਨ ਦੇਣ ਨੂੰ ਵੀ ਹਟ ਜਾਂਦੇ, ਆਪਣਾ ਕੰਮ ਕਰ ਜਾਂਦੇ ਆ। ਤਾਂ ਖੈਰ, ਇਹ ਬਹੁਤ ਵੱਡੀ ਚਿੰਤਾ ਹੈ ਇਸ ਟਾਈਮ, ਕਿਉਂਕਿ ਦੇਖੋ ਜੇ ਏਦਾਂ ਹੁੰਦਾ ਤਾਂ ਕੁੱਲ ਮਿਲਾ ਕੇ ਜਿਹੜਾ ਸੰਵਿਧਾਨ ਆ ਉਹ ਪਲਟਣ ਵਾਲੀ ਗੱਲ ਆ ਕਿ ਤੁਸੀਂ ਸੰਵਿਧਾਨ ਅੱਜ ਦੀ ਤਰੀਕ 'ਚ ਰੱਦ ਕਰਦੇ ਹੋ। ਕਿਉਂਕਿ ਸੰਵਿਧਾਨ ਦਾ ਮੂਲ ਸਿਧਾਂਤ ਕੀ ਆ ਕਿ ਭਾਰਤ ਧਰਮ ਨਿਰਪੱਖ ਦੇਸ਼ ਹੈ, ਅਨੇਕਤਾ 'ਚ ਏਕਤਾ ਦਾ ਸਿਧਾਂਤ ਹੈ। ਜੇ ਆਪਾਂ ਇਹਦੀ ਜਾਮਨੀ ਦੇਖੀਏ ਸੰਵਿਧਾਨ ਦੀ, ਤਾਂ ਇਹ ਜਾਮਨੀ ਸੀਗੀ ਘੱਟ ਗਿਣਤੀਆਂ ਲਈ ਜਾਂ ਬਰੰਗੇ ਸੱਭਿਆਚਾਰਾਂ ਲਈ, ਇਤਿਹਾਸਾਂ ਲਈ। ਤਾਂ ਉਹ ਅੱਜ ਦੀ ਤਰੀਕ 'ਚ ਸਭ ਤੇ ਸੁਹਾਗਾ ਫੇਰਦੇ ਪਏ। ਦਾ ਮਤਲਬ ਆ ਕਿ ਇਹ ਸਾਰਾ ਕੁਛ ਹੈ ਜਿਹੜਾ ਸੰਵਿਧਾਨ ਨੂੰ ਲਤਾੜ ਕੇ ਹੋਣ ਜਾ ਰਿਹਾ। ਤਾਂ ਇਹ ਚੀਜ਼ਾਂ ਬਹੁਤ ਜ਼ਿਆਦਾ ਇੱਧਰ ਚਿੰਤਾ ਮੰਗਦੀਆਂ, ਬਹੁਤ ਜ਼ਿਆਦਾ ਚਰਚਾ ਮੰਗਦੀਆਂ, ਵਿਰੋਧ ਮੰਗਦੀਆਂ। ਪਰ ਅਫਸੋਸ ਦੀ ਗੱਲ ਆ ਕਿ ਕੁਛ ਨਹੀਂ ਹੋ ਰਿਹਾ। ਜੋ ਹੋ ਰਿਹਾ ਗਲਤ ਹੋ ਰਿਹਾ। ਇੱਥੇ ਹਫੀਜ਼ ਜਲੰਧਰੀ ਵਰਗੇ ਫਾਜ਼ਲ ਹੋਏ ਜਿਨ੍ਹਾਂ ਨੇ ਆਖਿਆ ਸੀਗਾ ਕਿ ਹਫੀਜ਼ ਆਪਣੀ ਬੋਲੀ ਮੁਹੱਬਤ ਕੀ ਬੋਲੀ, ਨਾ ਉਰਦੂ ਨਾ ਹਿੰਦੀ ਨਾ ਹਿੰਦੁਸਤਾਨੀ, ਕਿ ਸਾਡੀ ਬੋਲੀ ਮੁਹੱਬਤ ਦੀ ਬੋਲੀ ਆ। ਤੇ ਮੁਹੱਬਤ ਦੀ ਬੋਲੀ ਉਹੀ ਆ ਨਾ ਕਿ ਜੇ ਇੱਕ ਪੂਰਬੀ ਆ ਘਰ 'ਚ ਕੰਮ ਕਰਦਾ ਤੇ ਸਾਡਾ ਪੰਜਾਬੀ ਆ ਕੋਈ ਟੁੱਟੀ ਫੁੱਟੀ, ਉਹਦੇ ਨਾਲ ਹਿੰਦੀ ਬੋਲਦਾ, ਕਿ ਇਹ ਨਹੀਂ ਕਹਿੰਦਾ ਕਿ ਨਹੀਂ ਯਾਰ ਤੂੰ ਪਹਿਲਾਂ ਪੰਜਾਬੀ ਸਿੱਖ ਫਿਰ ਤੈਨੂੰ ਕੰਮ ਦੇਵਾਂਗੇ। ਤਾਂ ਇਹ ਇੱਕ ਜਿਹੜੀ ਇਸ ਦੇਸ਼ ਦੀ ਲਿਆਕਤ ਸੀ, ਉਸ ਲਿਆਕਤ ਦੇ ਵਿੱਚ ਜਿਸ ਤਰ੍ਹਾਂ ਦੀ ਜ਼ਹਿਰ ਘੋਲੀ ਗਈ ਆ, ਇਹ ਐਸੀ ਕੁੜੱਤਣ ਬਣ ਗਈ ਆ ਅੱਜ ਦੀ ਤਰੀਕ ਦੇ ਵਿੱਚ। ਬਹੁਤ ਗਿਣਤੀ ਨੂੰ ਪਚਾ ਰਹੀ ਹੈ, ਹਜ਼ਮ ਕਰ ਰਹੀ ਹੈ, ਜਿਹੜਾ ਬਹੁਤ ਖਤਰਨਾਕ ਸੰਕੇਤ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਜੀਕੇ ਨੇ ਬਣਾ ਦਿੱਤੀ ਹੈ ਨਵੀਂ ਪਾਰਟੀ, ਨਾਂ ਰੱਖ ਲਿਆ ਜਾਗੋ। ਕਹਿੰਦਾ ਜਾਗੋ ਤੇ ਜਾਗੋ ਆਈ, ਤੇ ਤੁਸੀਂ ਜਾਗੋ ਤੇ ਸਾਡੀ ਜਾਗੋ ਆਈ ਆ। ਦੇਖਦੇ ਆ ਇਹ ਜਾਗੋ ਕਿੰਨਾ ਕੁਝ ਜਗਾਉਂਦੀ ਆ ਲੋਕਾਂ ਨੂੰ।
ਪਰ ਇਹਨਾਂ ਦੀ ਜਾਗੋ ਅੱਗੇ ਵੀ ਆਈ ਸੀਗੀ ਹਨਾ। ਇਹਨਾਂ ਨੇ 2008 ਦੇ ਵਿੱਚ ਉਹ ਜਾਗੋ ਜਿਹੜੀ ਸੀ ਮਰਜ਼ ਕਰ ਲਈ ਸੀ ਅਕਾਲੀ ਦਲ ਚ। ਸਿਆਸਤ ਹੈ ਨਾ। ਖੈਰ ਹੁਣ ਇਹਨਾਂ ਨੇ ਆਪਣੀ ਨਵੀਂ ਪਾਰਟੀ ਬਣਾਈ ਆ, ਐਲਾਨ ਕਰ ਦਿੱਤਾ, ਲੋਗੋ ਦੇ ਦਿੱਤਾ, ਨਾਲ ਹੋਕਾ ਦੇ ਦਿੱਤਾ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ। ਸੋ ਸਭ ਨੂੰ ਪਤਾ ਹੀ ਆ ਕਿ ਮਨਜੀਤ ਸਿੰਘ ਜੀਕੇ ਦੇ ਨਾਲ ਕੀ ਹੋਇਆ। ਅੱਜ ਜੀਕੇ ਬਹੁਤ ਪਿੱਟਦਾ, ਤੁਹਾਨੂੰ ਯਾਦ ਹੋਣਾ ਹੈ ਕਿਸੇ ਟਾਈਮ ਜਦੋਂ ਮਾਫੀ ਦਿੱਤੀ ਆ, ਤੇ ਇਹ ਉਹੀ ਜੀਕੇ ਸੀਗਾ। ਸਾਡੇ ਪੱਤਰਕਾਰ ਵੀ ਭੁਲੱਕੜ ਆ, ਸਾਡੇ ਲੋਕ ਵੀ ਭੁਲੱਕੜ ਆ, ਪੰਥਕ ਲੋਕ ਵੀ ਬਿਲਕੁਲ ਇਸ ਗੱਲੋਂ ਜਿਹੜੇ ਆ ਉਹ ਵਿਸਰਾਊ ਆ। ਤਾਂ ਇਹ ਆ ਕੇ ਵਫਦ ਦੇ ਰੂਪ ਦੇ ਵਿੱਚ ਉੱਥੇ ਪ੍ਰੋੜਤਾ ਕਰ ਰਿਹਾ ਸੀਗਾ ਕਿ ਗਿਆਨੀ ਗੁਰਬਚਨ ਸਿੰਘ ਜੀ ਨੇ ਠੀਕ ਕੀਤਾ। ਅੱਜ ਇਹਨੂੰ ਪੁੱਛ ਲਓ, ਇਹਦਾ ਸਟੈਂਡ ਆ ਜਿਹੜਾ ਵੱਖਰਾ। ਅੱਜ ਕਹਿੰਦਾ ਮੈਂ ਬਾਦਲ ਪਰਿਵਾਰ ਤੋਂ ਪੀੜਤ ਆ, ਅਕਾਲੀ ਦਲ ਨਾਲ ਮੇਰਾ ਕੋਈ ਸ਼ਿਕਵਾ ਨਹੀਂ ਹੈ ਬੇਅਦਬੀਆਂ ਦੀ ਜਾਂ ਉਸ ਮਾਫੀ ਦੀ ਗੱਲ ਤੇ। ਤੁਸੀਂ ਅੱਜ ਜੀਕੇ ਦਾ ਸਟੈਂਡ ਪੁੱਛ ਲਓ, ਜੀਕੇ ਦਾ ਸਟੈਂਡ ਵੱਖਰਾ ਹੋਊਗਾ। ਕਿਸੇ ਨੇ ਇਹ ਪੁੱਛਿਆ ਹੀ ਨਹੀਂਗਾ ਕਿ ਉਦਣ ਵਫਦ ਲੈ ਕੇ ਉੱਥੇ ਕੀ ਕਰਨ ਗਿਆ ਸੀ। ਉਦਣ ਤੇ ਇਹਨੇ ਗੁਰੂ ਸਾਹਿਬ ਦੀਆਂ ਨਜ਼ੀਰਾਂ ਦਿੱਤੀਆਂ ਸਨ ਕਿ ਗੁਰੂ ਸਾਹਿਬ ਦੀ ਮਾਫੀ ਦੇ ਦਿੰਦੇ ਆ। ਗੁਰੂ ਦੇ ਦਰਬਾਰ ਚ ਮਾਫੀ ਜਿਹੜਾ ਸੰਕਲਪ ਬਹੁਤ ਮਹਾਨ ਸੰਕਲਪ ਆ। ਮਤਲਬ ਕਿ ਉਸ ਚੀਜ਼ ਨੂੰ ਜਸਟੀਫਾਈਡ ਕਰਨ ਵਾਸਤੇ ਗੁਰੂ ਸਾਹਿਬਾਨ ਦੀਆਂ ਨਜ਼ੀਰਾਂ ਦਿੰਦਾ ਰਿਹਾ, ਮਿਸਾਲਾਂ ਦਿੰਦਾ ਰਿਹਾ ਇਹ ਬੰਦਾ। ਅੱਜ ਦੀ ਤਰੀਕ ਚ ਹੁਣ ਸਟੈਂਡ ਬਦਲ ਗਿਆ। ਕਿਉਂ? ਕਿਉਂਕਿ ਅੱਜ ਹਾਲਾਤ ਬਦਲ ਗਿਆ। ਚੱਕ ਕੇ ਸਿਰਸਾ ਗਰੁੱਪ ਨੇ ਇਹਨੂੰ ਬਾਹਰ ਮਾਰਿਆ। ਤਾਂ ਉਸ ਤੋਂ ਬਾਅਦ ਹੁਣ ਸਿਆਸੀ ਲੋੜਾਂ ਨੇ, ਸਿਆਸੀ ਗਰਜ਼ਾਂ ਨੇ। ਪਹਿਲਾਂ ਤੇ ਇਸ ਤਰ੍ਹਾਂ ਜਾਪਦਾ ਸੀਗਾ ਕਿ ਸਰਨਾ ਬ੍ਰਦਰਸ ਦੇ ਨਾਲ ਗਲਵੱਕੜੀ ਪਊਗੀ, ਪਰ ਹੁਣ ਆਪਦੀ ਸਿਆਸੀ ਪਾਰਟੀ ਬਣਾ ਲਈ। ਵਧੀਆ, ਨਿੱਤ ਮੰਗਵੀ ਨਹੀਂ ਮਿਲਦੀ, ਆਪਣੀ ਬਣਾ ਲਾ ਮਿੱਤਰਾ, ਉਹ ਲਿਖਿਆ ਹੁੰਦਾ ਨਾ ਟਰਾਲੀ ਦੇ ਪਿੱਛੇ। ਪਹਿਲਾਂ ਆਪਦੀ ਸੀਗੀ, ਉਹ ਇਹਨਾਂ ਨੇ ਰਲਾ ਲਈ ਅਕਾਲੀ ਦਲ ਬਾਦਲ ਚ। ਅਕਾਲੀ ਦਲ ਬਾਦਲ ਦੀਆਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕਿਸ ਤਰ੍ਹਾਂ ਦੀਆਂ ਬਣ ਗਈਆਂ। ਤਾਂ ਖੈਰ ਇਹ ਸਿਆਸਤ ਹੈ, ਕੋਈ ਪਤਾ ਨਹੀਂ ਹੈ, ਕੋਈ ਪਤਾ ਨਹੀਂ ਕੱਲ ਨੂੰ ਫੇਰ ਕੀ ਹੋ ਜਾਣਾ। ਖੈਰ ਉਹ ਕਿਸੇ ਨੇ ਕਿਹਾ ਫਲਸਫਾ ਸਮਝੋ ਨਾ ਅਸਰਾਰੇ ਸਿਆਸਤ ਸਮਝੋ, ਜ਼ਿੰਦਗੀ ਸਿਰਫ ਹਕੀਕਤ ਹੈ ਹਕੀਕਤ ਸਮਝੋ, जाने किस दिन हो हवाएं भी नीलाम यहाँ, आज तो सांस भी लेते हैं गनीमत समझो। सो पता नहीं कदों इन्होंने हवा भी नीलाम कर देनी सियासतदानां ने। ਸਹੀ ਗੱਲ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਨਵਜੋਤ ਸਿੱਧੂ ਨੂੰ ਕੋਸ ਰਹੇ ਹਨ ਜਿਹੜੇ ਜੌੜਾ ਫਾਟਕ ਪੀੜਤ। ਨਵਜੋਤ ਸਿੰਘ ਸਿੱਧੂ ਦੇ ਜਿਹੜੇ ਚਾਹਣ ਵਾਲੇ ਚਹੇਤੇ ਆ, ਤੇ ਉਹਨਾਂ ਲਈ ਮੇਰੇ ਖਿਆਲ ਦੇ ਨਾਲ ਝਟਕੇ ਵਾਲੀ ਖਬਰ ਆ। ਨਵਜੋਤ ਸਿੰਘ ਸਿੱਧੂ ਦੇ ਜਿਹੜੇ ਚਹੇਤੇ ਉਹ ਵੀ ਕੱਟੜ ਫੈਨ ਹੀ ਆ। ਕੱਟੜ ਫੈਨ ਤੁਹਾਨੂੰ ਪਤਾ ਅੱਜ ਕੱਲ੍ਹ ਤੇ ਪੇਜ ਬਣੇ ਹੋਏ ਆ ਕਿ ਫਲਾਣਾ ਫਲਾਣੇ ਦਾ ਕੱਟੜ ਫੈਨ ਆ ਜੀ। ਸੋ ਜਿਹੜੇ ਕੱਟੜ ਫੈਨ ਆ, ਜਦੋਂ ਕੱਟੜ ਫੈਨ ਬਣ ਜਾਂਦੇ ਆ ਨਾ, ਪੱਖਾ ਬਣ ਕੇ ਘੁੰਮਣ ਲੱਗ ਜਾਂਦੇ ਇੱਕ ਥਾਂ ਤੇ ਹਵਾ ਜਿਹੜੀ ਆ ਉਹ ਫਿਰ ਦੂਜੀ ਛੱਡਦੇ ਆ। ਖੈਰ ਕਹਿੰਦਾ ਭਾਵ ਹੈ ਕਿਸੇ ਦੇ ਕੱਟੜ ਫੈਨ ਨਾ ਬਣੋ। ਨਵਜੋਤ ਸਿੰਘ ਸਿੱਧੂ ਅੱਜ ਦੀ ਤਾਰੀਖ ਦੇ ਵਿੱਚ ਉਹਨਾਂ ਬੰਦਿਆਂ ਲਈ ਕੀ ਆ ਜਿਹੜੇ ਪੀੜਤ ਆ। ਇਹ ਤੁਸੀਂ ਆਪ ਹੀ ਸਮਝ ਲਓ। ਇੱਕ ਅਖਬਾਰ ਨੇ ਉਹਨਾਂ ਪੀੜਤਾਂ ਤੱਕ ਪਹੁੰਚ ਕੀਤੀ ਆ। ਪੀੜਤਾਂ ਨੇ ਜੋ ਕਹਾਣੀ ਦੱਸੀ ਆ ਉਹ ਤੁਸੀਂ ਆਪ ਹੀ ਸਮਝ ਲਵੋ, ਆਪ ਹੀ ਜਾਣ ਲਵੋ। ਕਿਉਂਕਿ ਉਹ ਜਿਹੜੇ ਮ੍ਰਿਤਕਾਂ ਦੇ ਪਰਿਵਾਰ ਸੀਗੇ ਜਿਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਨੇ ਆਖਿਆ ਸੀਗਾ ਕਿ ਮੈਂ ਗੋਦ 'ਚ ਲਊਂਗਾ, ਉਹ ਨਾ ਤੇ ਗੋਦ 'ਚ ਰੱਖ ਸਕਿਆ ਨਾ ਗੋਦ 'ਚ ਰੱਖੂਗਾ, ਐਸੀ ਕੋਈ ਸੰਭਾਵਨਾ ਦੇ ਸਕਿਆ। ਤਾਂ ਦੱਸਦੇ ਆ ਕਿ ਕੋਈ ਰਾਸ਼ਨ ਨਹੀਂ ਮਿਲ ਰਿਹਾ, ਕੋਈ ਉਹਨਾਂ ਨੂੰ ਆਰਥਿਕ ਇਮਦਾਦ ਨਹੀਂ ਮਿਲ ਰਹੀ, ਕਿਸੇ ਵੀ ਬੱਚੇ ਦੀ ਪੜ੍ਹਾਈ ਦਾ ਖਰਚ ਵਰਚਾ ਜਿਹੜਾ ਨਹੀਂ ਚੁੱਕਿਆ ਜਾ ਰਿਹਾ, ਜੋ ਕਿ ਇੱਕ ਵਾਅਦਾ ਕੀਤਾ ਗਿਆ ਸੀਗਾ। ਹੁਣ ਕੋਈ ਬੀਬੀ ਹੈ ਜਿਹੜੀ ਉਹ ਜਵਾਨੀ 'ਚ ਹੀ ਵਿਧਵਾ ਹੋਈ ਆ, ਤੇ ਉਹਦਾ ਬੱਚਾ ਜਿਹੜਾ ਉਹ ਸਕੂਲ ਜਾਣ ਖੁਣੋਂ ਬੈਠਾ। ਕੋਈ ਬੀਬੀ ਉਹਦੇ 2 ਬੱਚੇ ਬੈਠੇ ਆ, ਕੋਈ ਆਪਣਾ ਬੇਟਾ ਗਵਾ ਚੁੱਕਾ, ਕੋਈ ਆਪਣਾ ਭਰਾ ਗਵਾ ਚੁੱਕਾ। ਤਾਂ ਉਹ ਕਿਸੇ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕਿਸ ਦੇ ਦਰ ਤੇ ਜਾ ਕੇ ਢੋਈ ਮੰਗੀਏ, ਕਿਉਂਕਿ ਇਹਨਾਂ ਨੇ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਹਾਲਾਂਕਿ ਇਹਨਾਂ ਨੇ ਗ੍ਰਾਂਟ ਤਾਂ ਦੇ ਦਿੱਤੀ ਸੀ, ਜਿਹੜੀ ਉਹ ਕਿਹਾ ਸੀਗਾ ਕਿ ਰਾਹਤ ਰਾਸ਼ੀ ਦੇਵਾਂਗੇ ਅਸੀਂ, ਉਹ ਥੋੜੀ ਬਹੁਤ ਦਿੱਤੀ ਇਹਨਾਂ ਨੇ। ਕੇਂਦਰ ਨੇ ਕੱਖ ਨਹੀਂ ਦਿੱਤਾ ਇਸ ਮਸਲੇ 'ਚ। ਪਰ ਇਹਨਾਂ ਨੇ ਆਖਿਆ ਸੀਗਾ, ਸਿੱਧੂ ਸਾਹਿਬ ਨੇ ਵੀ ਆਖਿਆ ਸੀਗਾ ਕਿ ਅਸੀਂ ਇਹਨਾਂ ਸਾਰਿਆਂ ਨੂੰ ਨੌਕਰੀ ਦੇਵਾਂਗੇ, ਜੇ ਨਾ ਹੋਇਆ ਤੇ ਮੈਂ ਆਪਦੇ ਵਿਭਾਗ ਦੇ ਵਿੱਚ ਦਊਂਗਾ। ਉਦੋਂ ਸਿੱਧੂ ਨੇ ਸਥਾਨਕ ਸਰਕਾਰਾਂ ਦਾ ਮੰਤਰਾਲਾ ਜਿਹੜਾ ਉਹ ਖੰਭਾ ਹੈਠ ਕੀਤਾ ਹੋਇਆ ਸੀਗਾ। ਤਾਂ ਉਸ ਤੋਂ ਬਾਅਦ ਨਾ ਇਹਨਾਂ ਨੂੰ ਨਵਜੋਤ ਸਿੰਘ ਸਿੱਧੂ ਨੇ ਗੋਦ ਲਿਆ, ਜਿਹੜਾ ਕਿ ਉਹਨੇ ਆਪ ਔਨ ਰਿਕਾਰਡ ਆਖਿਆ ਸੀਗਾ ਕਿ ਮੈਂ ਇਹਨਾਂ ਸਾਰੇ ਪਰਿਵਾਰਾਂ ਨੂੰ ਗੋਦ ਲਊਂਗਾ, ਤੇ ਨਾ ਹੀ ਇਹਨਾਂ ਨੂੰ ਸਰਕਾਰ ਦੇ ਵਾਅਦੇ ਮੁਤਾਬਕ ਨੌਕਰੀ ਮਿਲੀ ਆ। ਇਹ ਨਵਜੋਤ ਸਿੰਘ ਸਿੱਧੂ ਵਾਸਤੇ ਚੰਗੀ ਗੱਲ ਨਹੀਂ ਹੈ। ਉਹ ਮਹਾਨ ਕਥਨ ਹੈ ਨਾ, ਜੇ ਹਰ ਬੀਜੇ ਸੋ ਲੋਣੇ ਕਰਮਾ ਸੰਧੜਾ ਖੇਤ। ਤਾਂ ਜੇ ਇਹਨਾਂ ਨੂੰ ਧੱਕਾ ਦਿੱਤਾ ਤੇ ਅੱਜ ਦੀ ਤਰੀਕ 'ਚ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਵੀ ਦੇਖ ਲਓ ਕਿ ਉਹ ਕਿੱਥੇ ਖਲੋਤਾ, ਉਹਨੂੰ ਵੀ ਧੱਕਾ ਮੁੱਕੀ ਹੋਣ ਡਈ ਆ।
ਉਹ ਵੈਸ਼ਨੂ ਦੇਵੀ ਦੇ ਗਿਆ ਸੀਗਾ, ਉੱਥੇ ਸ਼ਿਵ ਸੈਨਾ ਵਾਲਿਆਂ ਨੇ ਘੇਰ ਲਿਆ, 10 ਦੇ ਵਾਹਵਾ ਧੱਕਮ ਧੱਕਾ ਹੋਇਆ। ਖੈਰ ਇਹ ਨਵਜੋਤ ਸਿੰਘ ਸਿੱਧੂ ਵਾਸਤੇ ਮੈਂ ਕਹੂੰਗਾ ਜਾਤੀ ਤੌਰ ਤੇ ਜਾਂ ਇਖਲਾਕੀ ਤੌਰ ਤੇ ਠੀਕ ਕੰਮ ਨਹੀਂ ਹੈ। ਕੋਈ ਤੁਹਾਡੀ ਗਰਦਨ ਤੇ ਤਲਵਾਰ ਰੱਖ ਕੇ, ਛੁਰੀ ਰੱਖ ਕੇ ਤੁਹਾਡੇ ਤੋਂ ਇਹ ਗੱਲ ਨਹੀਂ ਸੀ ਕਹਾ ਰਿਹਾ ਕਿ ਮੈਂ ਜੀ ਇਹਨਾਂ ਪਰਿਵਾਰਾਂ ਨੂੰ ਸਾਂਭੂਗਾ। ਤੇ ਜੇ ਤੁਸੀਂ ਕਿਹਾ ਤੇ ਤੁਸੀਂ ਕਿਹੜਾ ਹੁਣ ਫੁੱਟਪਾਥੀ ਹੋ, ਤੁਸੀਂ ਕਿਹੜਾ ਸੜਕ ਛਾਪ ਹੋ, ਸਾਰਾ ਕੁਝ ਤੁਹਾਡੇ ਕੋਲ ਆ। ਇਹਨਾਂ ਗਰੀਬਾਂ ਦੀ ਸਾਰ ਲਵੋ, ਜਿਹਨੂੰ ਜ਼ਰੂਰਤ ਆ, ਜਿਹਦੇ ਕੋਲ ਹੈਗਾ ਚਲੋ 4 ਛਿੱਲੜ ਉਹਦਾ ਗੁਜ਼ਾਰਾ ਹੋ ਜਾਂਦਾ। ਜੇ ਤੁਸੀਂ ਆਖਿਆ ਜਿਹਨੂੰ ਜ਼ਰੂਰਤ ਆ ਛੱਡੋ ਉਹਨੂੰ ਵੀ, ਪਰ ਘੱਟੋ ਘੱਟ ਉਹਨਾਂ ਬੱਚਿਆਂ ਦਾ ਹੀ ਸੋਚ ਲਓ ਜਿਹੜੇ ਇਸ ਟਾਈਮ ਲਾਵਾਰਸ ਹੋ ਗਏ ਆ ਜਾਂ ਬਿਲਕੁਲ ਲਾਚਾਰ ਹੋ ਗਏ, ਆਪਣੀ ਪੜ੍ਹਾਈ ਵੀ ਨਹੀਂ ਤੋਰ ਸਕਦੇ ਅੱਗੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ 550ਵੇਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੱਦਾ। ਦੇਖੋ ਇਹ ਬੜੀ ਖੂਬਸੂਰਤ ਗੱਲ ਆ ਕਿ ਜਿੱਦਾਂ ਹੁਣ ਸਰਕਾਰਾਂ ਵੀ ਅਪੀਲ ਕਰਦੀਆਂ ਪਈਆਂ, ਧਾਰਮਿਕ ਸੰਸਥਾਵਾਂ ਵੀ ਅਪੀਲ ਕਰਨ, ਵਧੀਆ ਚੀਜ਼ ਆ, ਬਹੁਤ ਵਧੀਆ ਗੱਲ ਆ। ਮੇਰੇ ਖਿਆਲ ਦੇ ਨਾਲ ਕਾਹਨ ਸਿੰਘ ਪੰਨੂ ਹੋਰਾਂ ਨੇ ਤੇ ਇਹ ਵੀ ਹੁਕਮ ਜਾਰੀ ਕਰ ਦਿੱਤਾ ਕਿ ਜਿਹੜੇ ਸਰਕਾਰੀ ਮੁਲਾਜ਼ਮ ਆ, ਜਿਹੜੇ ਖੇਤੀਬਾੜੀ ਦੇ ਨਾਲ ਜੁੜੇ ਹੋਏ ਆ, ਜੇ ਉਹਨਾਂ ਦੀ ਜ਼ਮੀਨ ਦੇ ਵਿੱਚ ਪਰਾਲੀ ਨੂੰ ਅੱਗ ਲਾਈ ਗਈ ਤੇ ਉਹਨਾਂ ਤੇ ਮੁਕੱਦਮਾ ਦਰਜ ਕਰ ਦਿਓ। ਇਹ ਕਾਫੀ ਸਖਤ ਹੁਕਮ ਹੈ। ਵੈਸੇ ਹੁਕਮ ਅੱਗੇ ਵੀ ਹੁੰਦੇ ਰਹਿੰਦੇ ਆ, ਪਰ ਇਹ ਹੁਕਮ ਜਿਹੜੇ ਆ ਉਹ ਮੁੜ ਕੇ ਅਮਲ 'ਚ ਨਹੀਂ ਆਉਂਦੇ। ਤਾਂ ਹੁਣ ਇਸ ਮੌਕੇ ਤੇ ਜਦੋਂ ਆਪਾਂ ਇੱਕ ਇਤਿਹਾਸਕ ਸਾਲ ਦੇ ਵਿੱਚ ਦਾਖਲ ਹੋਏ ਆ, ਇਤਿਹਾਸਕ ਮਰਹਲੇ ਦੇ ਵਿੱਚ ਦਾਖਲ ਹੋਏ ਆ, 550ਵਾਂ ਪ੍ਰਕਾਸ਼ ਪੁਰਬ ਆ ਬਾਬੇ ਨਾਨਕ ਦਾ, ਤਾਂ ਇਸ ਮੌਕੇ ਤੇ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਉਹਨੇ ਵੀ ਇੱਕ ਇਸ ਮਾਮਲੇ ਦੇ ਵਿੱਚ ਚੰਗੀ ਪਹਿਲ ਕਦਮੀ ਕੀਤੀ ਆ। ਮਸਲਨ ਜਿੱਥੇ ਜਿੱਥੇ ਉਹਨਾਂ ਦੇ ਗੁਰਦੁਆਰੇ ਸਾਹਿਬਾਨਾਂ ਦੀ ਜ਼ਮੀਨ ਆ, ਤਾਂ ਉਹ ਜਿਹੜੇ ਗੁਰਦੁਆਰੇ ਸਾਹਿਬਾਨ ਆ ਉਹ ਆਪਣੀ ਪੈਲੀ ਦੇ ਵਿੱਚ, ਆਪਣੀ ਜ਼ਮੀਨ ਦੇ ਵਿੱਚ ਜਿਹੜਾ ਝੋਨਾ ਬੀਜਿਆ ਹੋਇਆ, ਜੀਰੀ ਲੱਗੀ ਹੋਈ ਆ, ਉਹਦੀ ਪਰਾਲੀ ਨਹੀਂ ਸਾੜੂਗੇ। ਉਹਨਾਂ ਨੇ ਸਾਰੇ ਆਪਣੇ ਮੈਨੇਜਰਾਂ ਨੂੰ ਕਹਿ ਦਿੱਤਾ ਤੇ ਨਾਲ ਇਹ ਵੀ ਆਖਿਆ ਕਿ ਤੁਸੀਂ ਲਾਗੇ ਪਾਸੇ ਜਿਹੜੀ ਸਾਧ ਸੰਗਤ ਆ ਉਹਨੂੰ ਵੀ ਇਸ ਪਾਸੇ ਤੁਰੋ ਕਿ ਉਹ ਆਪਣੇ ਪੱਧਰ ਤੇ ਜਾਗਰੂਕ ਹੋ ਕੇ ਵਾਤਾਵਰਨ ਦਾ ਨੁਕਸਾਨ ਨਾ ਕਰੇ, ਕਿਉਂਕਿ ਬਾਬੇ ਨਾਨਕ ਨੇ ਕੁਦਰਤ ਪ੍ਰਤੀ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦਾ ਸੰਦੇਸ਼ ਦਿੱਤਾ, ਕਿਸ ਤਰ੍ਹਾਂ ਦਾ ਸੁਨੇਹਾ ਦਿੱਤਾ ਪਾਵਨ ਬਾਣੀ ਦੇ ਵਿੱਚ। ਤਾਂ ਮੌਕਾ ਵੀ ਉਹੋ ਜਿਹਾ ਕਿ ਜੇ এনवायरमेंट ਨੂੰ ਨੁਕਸਾਨ ਪਹੁੰਚਦਾ ਅੱਗੇ, ਜਿਵੇਂ ਆਪਾਂ ਵੇਖਿਆ ਹੀ ਅਤੀਤ ਦੇ ਵਿੱਚ, ਤਾਂ ਕੁਝ ਉਲਟ ਹੋਏਗਾ। ਤਾਂ ਇਸੇ ਕਰਕੇ ਸ਼ਾਇਦ ਇਹਨਾਂ ਨੇ ਇਹ ਪਹਿਲ ਕਦਮੀ ਕੀਤੀ ਆ। ਬਾਕੀ ਵੇਖੋ ਹੁਣ ਕਿਸਾਨਾਂ ਦੀ ਆਪਣੀ ਮਜਬੂਰੀ ਆ, ਕਿਉਂਕਿ ਸਰਕਾਰਾਂ 5-7 ਸਾਲਾਂ 'ਚ ਨਹੀਂ, ਮੇਰੇ ਖਿਆਲ ਦੇ ਨਾਲ 15-20 ਸਾਲ ਦੀ ਸਮੱਸਿਆ ਦੇ ਵਿੱਚੋਂ ਕੋਈ ਹੱਲ ਨਹੀਂ ਲੱਭ ਸਕੇ। ਵੱਡੇ ਵੱਡੇ ਖੇਤੀਬਾੜੀ ਮਾਹਰ ਜਿਹੜੇ ਪੰਡਾਂ ਦੀ ਪੰਡ ਤਨਖਾਹ ਲੈਂਦੇ ਆ, ਉਹ ਵੀ ਕੋਈ ਠੋਸ ਹੱਲ ਨਹੀਂ ਖੋਜ ਸਕੇ। ਕਿਸਾਨਾਂ ਤੇ ਸਾਰਾ ਕੁਝ ਥੋਪਣਾ, ਕਿਸਾਨ ਤੇ ਅੱਗੇ ਬਰਬਾਦੀ ਦੇ ਕੰਢੇ ਤੇ ਖੜੇ ਆ। ਵੈਸੇ ਇਹ ਗੱਲ ਵੱਖਰੀ ਹੈ, ਸੱਚਾਈ ਆ, ਕਿਸਾਨ ਵੀ ਗੁੱਸਾ ਨਾ ਕਰਨਾ, ਕਿਉਂਕਿ ਕਿਸਾਨ ਸਭ ਕੁਝ ਜ਼ਮੀਨ ਤੋਂ ਲੈਂਦਾ, ਸਭ ਕੁਝ ਕੁਦਰਤ ਤੋਂ ਲੈਂਦਾ, ਪਰ ਸਭ ਤੋਂ ਜ਼ਿਆਦਾ ਘਾਣ ਉਹਦੇ ਹੱਥੋਂ ਹੀ ਹੁੰਦਾ, ਜ਼ਮੀਨ ਦਾ ਵੀ ਔਰ ਕੁਦਰਤ ਦਾ ਵੀ। ਪਰ ਉਹਦੀ ਆਪਣੀ ਮਜਬੂਰੀ, ਹੁਣ ਕੀ ਕਰੀਏ, ਕੋਈ ਠੋਸ ਹੱਲ ਕਿਸੇ ਪਾਸਿਓਂ ਨਜ਼ਰ ਨਹੀਂ ਆਉਂਦਾ। ਖੈਰ ਇਹ ਦੇਖਦੇ ਹਾਂ ਧਾਰਮਿਕ ਤੌਰ ਤੇ ਜਿਹੜੀਆਂ ਅਪੀਲਾਂ ਹੁੰਦੀਆਂ ਇਹ ਕਿੰਨੀਆਂ ਕੋ ਅਸਰਕਾਰਕ ਹੈ। ਜੇ ਇਸ ਤਰ੍ਹਾਂ ਦੀਆਂ ਅਪੀਲਾਂ ਮਾੜੀਆਂ ਮੋਟੀਆਂ ਅਸਰਕਾਰਕ ਹੁੰਦੀਆਂ ਤੇ ਅੱਗੇ ਇਹਨਾਂ ਦਾ ਸਿਲਸਿਲਾ ਜਿਹੜਾ ਤੋਰਨਾ ਚਾਹੀਦਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹਰਿਆਣੇ ਵਿੱਚ ਕੜੱਤਣ, ਪੰਜਾਬ ਦੇ ਵਿੱਚ ਜੱਫੀਆਂ, ਹੁਣ ਕਹਿੰਦੇ ਤੁਰੰਤ ਸੱਦੀ ਗਈ ਆ ਅਕਾਲੀ ਭਾਜਪਾ ਤਾਲਮੇਲ ਕਮੇਟੀ ਦੀ ਮੀਟਿੰਗ। ਇਹ ਗੁਰਦਾਸ ਮਾਨ ਦੇ ਆਖਣਾ ਕੋਈ ਇਸ਼ਕ ਦੀ ਨਵੀਂ ਬਹਾਰ। ਵੈਸੇ ਅੱਜ ਕੱਲ ਗੁਰਦਾਸ ਮਾਨ ਦਾ ਨਾਂ ਲੈਣਾ ਜਿਹੜਾ ਉਹ ਵੀ ਖਤਰੇ ਤੋਂ ਖਾਲੀ ਨਹੀਂ ਹੈ। ਖੈਰ ਚਲੋ ਇਹ ਵਾਦ ਵਿਵਾਦ ਚੱਲਦੇ ਰਹਿੰਦੇ ਆ। ਤਾਂ ਇਸ ਟਾਈਮ ਵਾਦ ਵਿਵਾਦ ਇਹਨਾਂ ਦਾ ਵੀ ਚੱਲਦਾ ਪਿਆ। ਤੁਹਾਨੂੰ ਚੇਤਾ ਹੀ ਹੋਣਾ ਕਿ ਇਹਨਾਂ ਦਾ ਇੱਕ ਬੰਦਾ ਉਹਨਾਂ ਨੇ ਪੱਟ ਲਿਆ ਸੀ, ਬਰੋਬਰ ਇਹਨਾਂ ਨੇ ਇੱਕ ਬੰਦਾ ਪੱਟ ਲਿਆ। ਵੈਸੇ ਪਹਿਲਾਂ ਇਹਨਾਂ ਨੇ ਪੰਜਾਬ ਇਹਨਾਂ ਦੇ ਕੁਛ ਜਿਹੜੇ ਕਾਉਂਸਲਰ ਸੀਗੇ ਉਹ ਆਪਣੇ ਨਾਲ ਰਲਾ ਲਏ ਸੀਗੇ। ਏਦਾਂ ਚੱਲੀ ਜਾਂਦਾ ਇਹਨਾਂ ਦਾ ਦਬੜੂ ਘੁਸੜੂ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ। ਤਾਂ ਹੁਣ ਇਹਦੇ 'ਚ ਚੰਗੀ ਇੱਕ ਅੱਛੀ ਖਾਸੀ ਪ੍ਰੋਗਰੈਸ ਇਹ ਹੋਈ ਆ ਅਚਾਨਕ ਕਿ ਇਹਨਾਂ ਨੇ 5 ਤਰੀਕ ਨੂੰ ਸਾਂਝੀ ਮੀਟਿੰਗ ਸੱਦ ਲਈ ਆ ਕਿ ਆਓ ਆਪਾਂ ਜ਼ਿਮਨੀ ਚੋਣਾਂ ਵਾਸਤੇ ਸਿਰ ਜੋੜੀਏ, ਮਤਲਬ ਕਿ ਸਿਰ ਤੋੜੀਏ ਨਾ, ਆਓ ਆਪਾਂ ਸਿਰ ਜੋੜੀਏ। ਤਾਂ ਇਹ ਹੁਣ ਸੁਰ ਮਿਲਾ ਕੇ ਸਿਰ ਜੋੜਨਗੇ ਕਿ ਆਪਾਂ ਜ਼ਿਮਨੀ ਚੋਣਾਂ 'ਚ ਇੱਕ ਦੂਜੇ ਦਾ ਨੁਕਸਾਨ ਨਾ ਕਰੀਏ, ਕਿਉਂਕਿ ਸੰਭਾਵਨਾ ਇਸ ਤਰ੍ਹਾਂ ਦੀ ਬਣ ਗਈ ਸੀਗੀ ਕਿ ਸ਼ਾਇਦ ਜ਼ਿਮਨੀ ਚੋਣਾਂ ਦੇ ਵਿੱਚ ਇਹ ਇੱਕ ਦੂਜੇ ਦੀ ਠਿੱਬੀ ਲਾ ਸਕਦੇ ਆ, ਇੱਕ ਦੂਜੇ ਦਾ ਇਹ ਨੁਕਸਾਨ ਕਰ ਸਕਦੇ ਆ।
ਤਾਂ ਬਹਰਹਾਲ ਦੋਵੇਂ ਪ੍ਰਧਾਨ ਜਿਹੜੇ ਆ ਉਹ ਆਪੋ ਆਪਣੇ ਥਾਂ ਤੇ ਸੁਰਾਂ ਨੂੰ ਅੱਡੋ ਅੱਡ ਰੱਖੀ ਬੈਠੇ ਆ। ਜੋ ਸੁਖਬੀਰ ਸਿੰਘ ਬਾਦਲ ਹੈ ਉਹ ਤੇ ਚੈੱਕ ਐਂਡ ਮੇਟ ਕਹੀ ਜਾਂਦਾ, ਅਦਲੇ ਦਾ ਬਦਲਾ। ਫਿਰ ਦੂਸਰੇ ਪਾਸੇ ਜਿਹੜਾ ਸ਼ਵੇਤ ਮਲਿਕ ਆ ਉਹ ਪਹਿਲਾਂ ਤੇ ਕਹਿੰਦਾ ਸੀਗਾ ਕਿ 2022 ਤੱਕ ਕਮਲ ਹਰ ਹਾਲਤ 'ਚ ਖੜ ਕੇ ਰਹੂਗਾ ਪੰਜਾਬ ਅੰਦਰ। ਹੁਣ ਕਹਿੰਦਾ ਕਿ ਨਹੀਂ ਜੀ ਅਸੀਂ ਰਲ ਕੇ ਚੱਲਾਂਗੇ, ਪੰਜਾਬ ਦੇ ਵਿੱਚ ਕੋਈ ਸਮੱਸਿਆ ਨਹੀਂ ਹੈ। ਤਾਂ ਦੂਸਰੇ ਪਾਸੇ ਇਹਨਾਂ ਦਾ ਆਪਣਾ ਹੀ ਇੱਕ ਬਹੁਤ ਨਜ਼ਦੀਕੀ, ਬਹੁਤ ਹੀ ਨੇੜੂ ਬੰਦਾ ਹੁੰਦਾ ਸੀਗਾ, ਘੱਟ ਗਿਣਤੀਆਂ ਦਾ ਮੇਰੇ ਖਿਆਲ ਦੇ ਨਾਲ ਉਹ ਚੇਅਰਮੈਨ ਵੀ ਰਿਹਾ, ਤਰਲੋਚਨ ਸਿੰਘ। ਉਹਨੇ ਅਕਾਲੀਆਂ ਨੂੰ ਇਸ ਮਾਮਲੇ 'ਚ ਨਿਸ਼ਾਨੇ ਤੇ ਲਿਆ ਤੇ ਉਹਦੇ ਸੁਰ ਜਿਹੜੇ ਆ ਉਹ ਪ੍ਰੋ ਭਾਜਪਾ ਹੀ ਲੱਗਦੇ ਆ ਥੋੜੇ ਥੋੜੇ। ਜਿੱਦਾਂ ਉਹਨਾਂ ਨੇ ਬਿਆਨ ਦਿੱਤਾ ਹੈ ਨਾ ਅਕਾਲੀ ਦਲ ਦੇ ਬਰਖਲਾਫ, ਉਹਨਾਂ ਆਖਿਆ ਕਿ ਅਕਾਲੀ ਦਲ ਨੇ ਹਰਿਆਣੇ ਦੇ ਵਿੱਚ ਭਾਜਪਾ ਦੇ ਉਲਟ ਆ ਕੇ ਗਲਤੀ ਕੀਤੀ ਹੈ। ਇਹਨਾਂ ਦਾ ਪੰਜਾਬੋਂ ਬਾਹਰ ਵੈਸੇ ਵੀ ਆਧਾਰ ਨਹੀਂ ਹੈਗਾ ਤੇ ਇਹਨਾਂ ਦੇ ਨਾਲੋਂ ਤੇ ਸਿੱਖ ਵੀ ਟੁੱਟ ਰਹੇ ਅੱਜ ਕੱਲ। ਇਹ ਤਰਲੋਚਨ ਸਿੰਘ ਦੀ ਗੱਲ ਕਹਿਣ ਰਹੇ ਆ ਕਿ ਇਹਨਾਂ ਨੇ ਇਹ ਗਲਤੀ ਕੀਤੀ ਹੈ, ਇਹਨਾਂ ਦੀ ਇਹ ਭੁੱਲ ਆ ਕਿ ਇਹ ਪੰਜਾਬ ਤੋਂ ਬਾਹਰ ਆ ਕੇ ਇਲੈਕਸ਼ਨ ਲੜਦੇ। ਨਾ ਤੇ ਇਹਨਾਂ ਦਾ ਦਿੱਲੀ 'ਚ ਆਧਾਰ ਆ ਕੋਈ, ਨਾ ਹਰਿਆਣੇ ਦੇ ਵਿੱਚ ਆਧਾਰ ਆ। ਦਿੱਲੀ ਦੇ ਵਿੱਚ ਵੀ ਜਿਹੜਾ ਇਹਨਾਂ ਦਾ ਇੱਕ ਵਿਧਾਇਕ ਆ ਮਨਜਿੰਦਰ ਸਿੰਘ ਸਿਰਸਾ, ਉਹ ਭਾਜਪਾ ਦੇ ਸਿੰਬਲ ਤੇ ਲੜਿਆ ਹੋਇਆ ਕੈਂਡੀਡੇਟ ਆ। ਤਾਂ ਇਹਨਾਂ ਦੇ ਆਪਣੇ ਬੰਦੇ ਆ ਜਿਹੜੇ ਉਹ ਵੀ ਇਤਫਾਕ ਨਹੀਂ ਰੱਖਦੇ ਇਹਨਾਂ ਦੇ ਫੈਸਲੇ ਨਾਲ। ਖੈਰ ਸਾਥ ਤੇ ਇਤਫਾਕ ਜਿਹੜੇ ਆ ਉਹ ਵੱਖੋ ਵੱਖਰੇ ਰਸਤਿਆਂ ਤੇ ਵੀ ਚੱਲ ਪੈਂਦੇ ਆ ਕਈ ਵਾਰ। ਹੁਣ ਦੇਖਦੇ ਆ, ਮਤਲਬ ਕਿ ਉਹ ਜਿਵੇਂ ਆਂਦੇ ਹੁੰਦੇ ਨਾ ਗਾਉਂ ਭਨਾਵੇ ਜੌਂ, ਗਰਜ਼ ਜਿਹੜੀ ਹੁੰਦੀ ਆ ਨਾ ਉਹ ਕਈ ਵਾਰ ਇਸ ਤਰ੍ਹਾਂ ਦੂਰ ਦੂਰ ਫਿਰਦਿਆਂ ਨੂੰ ਵੀ ਨੇੜੇ ਕਰ ਦਿੰਦੀ ਆ ਵੀ ਆਪਣਾ ਰਲ ਕੇ ਚੱਲਣ 'ਚ ਹੀ ਹੁਣ ਭਲਾ। ਤਾਂ ਇਸ ਕਰਕੇ ਇਕੱਠੇ ਬੈਠਣਗੇ, ਉਹਦੇ 'ਚ ਹੱਲ ਕੱਢਣਗੇ ਕਿ ਆਪਾਂ ਇੱਕ ਦੂਜੇ ਦਾ ਨੁਕਸਾਨ ਨਾ ਕਰ ਬਈਏ। ਘੱਟੋ ਘੱਟ ਹੁਣ ਤੇ ਆਪਾਂ ਜਿਹੜਾ ਰਿਵਾਈਵਲ ਦਾ ਮੌਕਾ ਉਹ ਕੈਸ਼ ਕਰੀਏ, ਫਿਰ ਅੱਗੇ ਦੇਖਾਂਗੇ ਕੀ ਬਣਦਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਹੁਣ ਤੱਕ 5 ਮੰਡੀਆਂ 'ਚ ਜਿਹੜੇ ਰੁਲਣਗੇ ਕਿਸਾਨ, ਨਹੀਂ ਹੋਵੇਗੀ ਬੋਲੀ। ਨਹੀਂ, ਇਹ 5 ਮੰਡੀਆਂ ਨਹੀਂ, 5 ਤੱਕ, ਮਤਲਬ 5 ਤਰੀਕ ਤੱਕ। ਜੀ ਜੀ, ਹਾਂਜੀ 5 ਤਰੀਕ ਤੱਕ, ਕਿਉਂਕਿ ਹੜਤਾਲ ਕਰ ਦਿੱਤੀ ਆ ਆੜ੍ਹਤੀਆਂ ਨੇ। ਆੜ੍ਹਤੀਆਂ ਦਾ ਤੁਹਾਨੂੰ ਪਤਾ ਹੀ ਆ ਕਿ ਏਕਾ ਬਹੁਤ ਹੁੰਦਾ, ਕਿਸਾਨਾਂ ਦਾ ਏਕਾ ਜਿਹੜਾ ਉਹ ਥੋੜਾ ਜਿਹਾ ਘੱਟ ਹੋ ਜਾਂਦਾ। ਕਈ ਵਾਰ ਇਹ ਹੁੰਦਾ ਕਿ ਏਕਾ ਜੇ ਕਰ ਵੀ ਲੈਣ ਤੇ ਜਿਹੜਾ ਦੂਜਾ ਏਕਾ ਉਹ ਇਹਨਾਂ ਨੂੰ ਪਾੜ ਦਿੰਦਾ ਆਪਸ ਦੇ ਵਿੱਚ, ਇਹ ਪਾੜ ਛੇਤੀ ਜਾਂਦੇ ਆ। ਇਹ ਫਰਕ ਹੈ ਕਿ ਇੱਕ ਦਾ। ਤਾਂ ਹੋਇਆ ਕੀ ਆ ਕਿ ਕੁਛ ਐਸੇ ਰਫੜ ਐਤਕੀ ਵੇਖਣ ਨੂੰ ਮਿਲੇ ਆ ਜਿਹੜੇ ਕਿ ਇਸ ਖਰੀਦ ਨੂੰ ਪ੍ਰਭਾਵਿਤ ਕਰ ਸਕਦੇ ਆ। ਉਦਾਹਰਨ ਦੇ ਤੌਰ ਤੇ ਕੇਂਦਰ ਸਰਕਾਰ ਨੇ ਇੱਕ ਪੋਰਟਲ ਬਣਾਇਆ ਵਾ ਜਿਹਨੂੰ ਕਹਿੰਦੇ ਆ ਕਿ ਪਬਲਿਕ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਪੋਰਟਲ ਆ। ਉਹ ਪੋਰਟਲ ਕਾਹਦੇ ਲਈ ਬਣਾਇਆ ਗਿਆ ਕਿ ਕੇਂਦਰ ਤੋਂ ਜਿਹੜਾ ਕੋਈ ਗ੍ਰਾਂਟਾਂ ਦਾ ਲਾਭਪਾਤਰੀ ਆ ਜਾਂ ਸਬਸਿਡੀਆਂ ਦਾ ਲਾਭਪਾਤਰੀ ਆ ਉਹ ਦਰਜ ਹੋਵੇ ਪੋਰਟਲ ਤੇ ਨਾਲ ਦੱਸਦੇ ਆ ਕਿ ਕਿਸਾਨਾਂ ਨੂੰ ਵੀ ਜੋੜਨ ਦਾ ਹੁਕਮ ਦੇ ਦਿੱਤਾ। ਵੈਸੇ ਤੇ ਕਿਸਾਨ ਯੂਨੀਅਨਾਂ ਦੇ ਜਿਹੜੇ ਆਗੂ ਆ ਉਹ ਇਹਨੂੰ ਗੈਰ ਕਾਨੂੰਨੀ ਕਹਿ ਰਹੇ। ਉਹ ਕਹਿੰਦੇ ਆ ਕਿ ਕਿਸਾਨ ਕੋਈ ਡਾਇਰੈਕਟਲੀ ਸਬਸਿਡੀ ਨਹੀਂ ਲੈਂਦਾ, ਕੋਈ ਉਹ ਗ੍ਰਾਂਟ ਨਹੀਂ ਲੈਂਦਾ, ਉਹ ਆਪਣੀ ਕਮਾਈ ਲੈ ਰਿਹਾ। ਤਾਂ ਤੁਸੀਂ ਉਹਨੂੰ ਜੋੜ ਰਹੇ ਹੋ ਇਸ ਪੋਰਟਲ ਦੇ ਨਾਲ, ਜੋ ਕਿ ਕਾਨੂੰਨੀ ਤੌਰ ਤੇ ਠੀਕ ਨਹੀਂ ਆ। ਤਾਂ ਉਸ ਬਾਬਤ ਕਿਹਾ ਗਿਆ ਸੀ ਆੜ੍ਹਤੀਆਂ ਨੂੰ ਕਿ ਤੁਸੀਂ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਬੈਂਕ ਡਿਟੇਲਾਂ ਉਹ ਭੇਜੋ, ਘੱਲੋ। ਤੇ ਜਿਹੜੇ ਆੜ੍ਹਤੀਆਂ ਨੇ, ਕਿਉਂਕਿ ਆੜ੍ਹਤੀਆਂ ਨੇ ਸਮੂਹਿਕ ਤੌਰ ਤੇ ਫੈਸਲਾ ਕੀਤਾ ਹੋਊਗਾ ਕਿ ਅਸੀਂ ਨਹੀਂ ਭੇਜਾਂਗੇ, ਤਾਂ ਇਹਨਾਂ ਘੱਲੀਆਂ ਨਹੀਂ। ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਦੀ ਆੜ੍ਹਤ ਤੇ ਰੋਕ ਲਾ ਦਿੱਤਾ ਕਿ ਜਿਹੜੇ ਆੜ੍ਹਤੀਆਂ ਨੇ ਕਿਸਾਨਾਂ ਦੀਆਂ ਬੈਂਕ ਡਿਟੇਲਾਂ ਨਹੀਂ ਘੱਲੀਆਂ, ਉਹਨਾਂ ਦੀ ਆੜ੍ਹਤ ਜਿਹੜੀ ਆ ਉਹ ਤੁਰੰਤ ਪ੍ਰਭਾਵ ਦੇ ਨਾਲ ਰੋਕ ਦਿੱਤੀ ਜਾਵੇ। ਤਾਂ ਹੁਣ ਇੱਥੇ ਸਮੱਸਿਆ ਖੜੀ ਹੋ ਗਈ ਆ। ਕਿਸਾਨ ਯੂਨੀਅਨਾਂ ਦੇ ਜਿਹੜੇ ਆਗੂ ਆ ਉਹ ਵੀ ਆੜ੍ਹਤੀਆਂ ਦੇ ਹੱਕ 'ਚ ਹੀ ਖੜੇ ਨਜ਼ਰ ਆਉਂਦੇ ਆ। ਹੁਣ ਇਹਦੇ 'ਚ ਪਤਾ ਨਹੀਂ ਕੀ ਦਿੱਕਤ ਹੈ, ਕਿਉਂਕਿ ਸਰਕਾਰ ਦਾ ਤਰਕ ਇਹ ਆ, ਸਰਕਾਰ ਇਹ ਦਲੀਲ ਦਿੰਦੀ ਆ ਕਿ ਕਿਸਾਨਾਂ ਨੂੰ ਸਿੱਧੀ ਅਦਾਇਗੀ ਦਿੱਤੀ ਜਾਊਗੀ। ਆੜ੍ਹਤੀ ਇਹ ਕਹਿੰਦੇ ਆ ਕਿ ਮੰਡੀਆਂ ਦੇ ਵਿੱਚ ਜੋ ਇਨਫਰਾਸਟਰਕਚਰ ਹੁੰਦਾ, ਜੋ ਸਹੂਲਤਾਂ ਹੁੰਦੀਆਂ, ਉਹ ਕਿਸਾਨ ਨੂੰ ਅਸੀਂ ਦਿੰਦੇ ਆ, ਸਰਕਾਰ ਕੱਖ ਨਹੀਂ ਕਰਦੀ। ਸਰਕਾਰ ਸਿਰਫ ਉੱਥੇ ਆ ਕੇ ਖਰੀਦ ਕਰਦੀ ਆ, ਬਾਕੀ ਸਭ ਕੁਝ ਅਸੀਂ ਉਹਨਾਂ ਨੂੰ ਦਿੰਦੇ ਆ। ਤਾਂ ਆੜ੍ਹਤ ਦਾ ਹੱਕ ਅੱਗੇ ਜਾ ਕੇ ਕੀ ਬਣੂਗਾ ਸਮਝ ਤੋਂ ਪਰੇ ਆ। ਪਰ ਜੇ ਇਦਾਂ ਹੀ ਚੱਲਦਾ ਰਿਹਾ ਕੰਮ, ਵੇਖੋ ਹੁਣ ਤਾਂ ਪਿੱਛੇ ਜੇ ਮੀਂਹ ਪੈ ਗਿਆ, ਕਾਫੀ ਵੱਡਾ ਮੀਂਹ ਪਿਆ 2 ਦਿਨ, ਜੇ ਆਪਾਂ ਪਿੱਛੇ ਝਾਕੀਏ ਤਾਂ ਥੋੜੀ ਜਿਹੀ ਨਮੀ ਜ਼ਿਆਦਾ, ਵਾਢੀ ਲੇਟ ਹੋ ਗਈ ਆ ਝੋਨੇ ਦੀ। ਪਰ ਅਜੇ ਵੀ ਦੱਸਦੇ ਆ ਕਿ 2 ਲੱਖ ਟਨ ਜਿਹੜਾ ਝੋਨਾ ਉਹ ਆ ਚੁੱਕਾ ਵਾ ਮੰਡੀਆਂ 'ਚ। ਫਿਰ ਵੀ ਖਰੀਦ ਜਿਹੜੀ ਆ ਉਹ ਸੁਸਤ ਆ, ਆਮਦ ਵੀ ਮੁਕਾਬਲੇ ਜੇ ਦੇਖੀਏ ਖਰੀਦੇ ਤਾਂ ਸੁਸਤ ਆ। ਤਾਂ ਕੁੱਲ ਮਿਲਾ ਕੇ ਆਫੀਸ਼ੀਅਲੀ ਖਰੀਦ ਸ਼ੁਰੂ ਹੋ ਚੁੱਕੀ ਆ, ਆਮਦ ਬੇਸ਼ੱਕ ਸੁਸਤ ਆ, ਪਰ
ਇਹ ਝੋਨਾ ਯਕਦਮ ਜੇ ਧੁੱਪਾਂ ਲੱਗ ਗਈਆਂ ਆਏਗਾ ਮੰਡੀਆਂ ਦੇ ਵਿੱਚ। ਜੇ ਇਸੇ ਤਰ੍ਹਾਂ ਹੀ ਖੱਖੜਖਈਆ ਚੱਲਦਾ ਰਿਹਾ ਤੇ ਖਰੀਦ ਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ। ਹੁਣ ਕਿੱਥੇ ਖਾਮੀ ਆ, ਕਿੱਥੇ ਕੰਮ ਕਰਨ ਦੀ ਜ਼ਰੂਰਤ ਆ, ਉਹ ਵੇਖਣਾ ਪਊਗਾ। ਸਰਕਾਰੀ ਤੌਰ ਤੇ ਵੈਸੇ ਜ਼ਿਮਨੀ ਚੋਣਾਂ ਆ ਰਹੀਆਂ, ਇਹ ਜ਼ੋਰ ਲਾਉਣਗੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਝੋਨੇ ਦੀ ਖਰੀਦ ਜਿਹੜੀ ਆ ਨਿਰਵਿਘਨ ਕਰੀਏ। ਪਰ ਮੈਨੂੰ ਲੱਗਦਾ ਕਿ ਜਦ ਤੱਕ ਆੜ੍ਹਤੀਆਂ ਦਾ ਮਸਲਾ ਹੱਲ ਨਹੀਂ ਹੁੰਦਾ ਤਦ ਤੱਕ ਇਹ ਸੁਚਾਰੂ ਢੰਗ ਦੇ ਨਾਲ ਖਰੀਦ ਚੱਲੂਗੀ ਨਹੀਂ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਜਿਮਣੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਝਟਕਾ। ਦੇਖੋ, ਆਮ ਆਦਮੀ ਪਾਰਟੀ ਨੂੰ ਝਟਕਾ ਲੱਗਿਆ ਜਲਾਲਾਬਾਦ ਤੋਂ। ਉੱਥੇ ਇਹਨਾਂ ਦੇ ਕੰਪੇਨ ਕਮੇਟੀ ਦੇ ਚੇਅਰਮੈਨ ਸਨ ਜਿਹੜੇ ਪ੍ਰੋਫੈਸਰ ਦਰਸ਼ਨ ਸਿੰਘ, ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ ਤੇ ਨਾਲ ਉਹਨਾਂ ਕਿਹਾ ਕਿ ਜਿਸ ਮਕਸਦ ਨੂੰ ਲੈ ਕੇ ਆਮ ਆਦਮੀ ਪਾਰਟੀ ਨਾਲ ਲੋਕ ਧੜਾਧੜ ਜੁੜੇ ਸੀਗੇ, ਉਸ ਪਾਰਟੀ ਦੇ ਆਗੂਆਂ ਦੀ ਵਿਚਾਰਧਾਰਾ ਜਿਹੜੀ ਆ ਉਹ ਭਟਕ ਗਈ ਆ। ਤਾਂ ਐਨ ਮੌਕੇ ਤੇ ਸਾਥ ਛੱਡਿਆ। ਇਹ ਪੁਰਾਣੇ ਲੋਕਾਂ ਦੇ ਵਿੱਚੋਂ ਇੱਕ ਸਨ। ਖੈਰ, ਜਲਾਲਾਬਾਦ ਦੇ ਵਿੱਚ ਜੇ ਆਪਾਂ ਦੇਖੀਏ, ਪਿਛਲੀ ਜਿਹੜੀ ਚੋਣ ਹੋਈ ਸੀਗੀ 2017 ਵਾਲੀ, ਉਹਦੇ ਵਿੱਚ ਭਗਵੰਤ ਮਾਨ ਨੇ ਅੱਛੀਆਂ ਖਾਸੀਆਂ ਵੋਟਾਂ ਖੜੀਆਂ ਸੀਗੀਆਂ। ਤਾਂ ਅੱਜ ਜੇ ਆਪਾਂ ਦੇਖੀਏ ਉਸ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਦਾ ਵਕਫਾ ਜੇ ਆਪਾਂ ਗੌਰ ਦੇ ਨਾਲ ਤੱਕੀਏ ਤਾਂ ਬਹੁਤ ਫਰਕ ਪੈ ਚੁੱਕਾ। ਹੁਣ ਉਹਨੂੰ ਕਵਰ ਕਿੰਨਾ ਕੁ ਕੀਤਾ ਜਾਂਦਾ, ਜੇ ਰਿਕਵਰੀ ਨਹੀਂ ਹੁੰਦੀ, ਮਤਲਬ ਕਿ ਉਹ ਜਿਹੜਾ ਹਾਲਾਤ ਬਦਲਿਆ, ਸਮਾਂ ਪਲਟਿਆ ਆਮ ਆਦਮੀ ਪਾਰਟੀ ਲਈ, ਜੇ ਉਹ ਰਿਕਵਰ ਨਹੀਂ ਕਰ ਸਕਦੇ, ਹਾਲਾਂਕਿ ਮੈਂ ਹਮੇਸ਼ਾ ਕਹਿੰਦਾ ਕਿ ਸੰਭਾਵਨਾ ਰਹਿੰਦੀ ਆ, ਚਮਤਕਾਰ ਹੁੰਦੇ ਆ ਧਰਤੀ ਤੇ, ਚਮਤਕਾਰਾਂ ਨੂੰ ਨਮਸਕਾਰ ਵੀ ਹੁੰਦੇ ਆ। ਤਾਂ ਕਹਿਣ ਦਾ ਮਤਲਬ ਹੈ ਕਿ ਜੇ ਮੰਨ ਲਓ ਆਮ ਆਦਮੀ ਪਾਰਟੀ ਆਪਣੀ ਉਸ ਖੁੱਸੀ ਜ਼ਮੀਨ ਨੂੰ ਹਾਸਲ ਨਹੀਂ ਕਰ ਪਾਉਂਦੀ, ਉਹ ਪ੍ਰਦਰਸ਼ਨ ਨਹੀਂ ਦੁਹਰਾ ਪਾਉਂਦੀ ਜੋ ਇਹਨਾਂ ਨੇ ਪਿਛਲੀ ਦਫਾ ਭਾਵੇਂ ਹਾਰ ਕੇ ਉਹ ਪ੍ਰਦਰਸ਼ਨ ਦੁਹਰਾਇਆ ਸੀਗਾ, ਜਾਂ ਉਹਨੂੰ ਇੱਥੇ ਆ ਕੇ ਚੰਗੀ ਤਰ੍ਹਾਂ ਨਹੀਂ ਹਾਸਲ ਕਰ ਪਾਉਂਦੇ ਉਸ ਲੈ ਨੂੰ, ਤਾਂ ਉਸ ਸੂਰਤ ਦੇ ਵਿੱਚ ਫਿਰ ਫਾਇਦਾ ਕਿਹਨੂੰ ਹੋਊਗਾ? ਕਿਉਂਕਿ ਜਿਹੜੀ ਭਗਵੰਤ ਮਾਨ ਦੀ ਵੋਟ ਟੁੱਟੂਗੀ ਉਹ ਕਿਸ ਖੇਮੇ 'ਚ ਜਾਂਦੀ ਹੈ, ਮੇਰੇ ਖਿਆਲ ਦੇ ਨਾਲ ਉਹ ਵੀ ਹਾਰ ਜਿੱਤ 'ਚ ਇੱਕ ਬਹੁਤ ਵੱਡਾ ਰੋਲ ਹੋਏਗਾ। ਜੀ ਜੀ, ਬਿਲਕੁਲ। ਤੇ ਬਹੁਤ ਬਹੁਤ ਆਪਾਂ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਸਾਰੇ ਜਾਣੇ ਧਿਆਨ ਦੇਣ, ਪਿਛਲੇ 1.5 ਸਾਲ ਦੇ ਵਿੱਚ ਮੌਰਗੇਜ ਇੰਟਰਸਟ ਰੇਟ ਸਭ ਤੋਂ ਘੱਟ ਰੇਟ ਦੇ ਉੱਤੇ ਹਨ। ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ